तमाम लीडरशिप पहुँची। बेशक वो विरोधी धिर होवे, बेशक वो मौजूदा धिर दे नेता होण, बेशक जेकर असीं गल करिए तां अज सरदार प्रकाश सिंह बादल होरां दी मेरे पिछे तुसीं देख सकदे हो कि जिहड़ी अंतिम रस्मां दे नाल चीता कि वो बल चुकी है, तो जिहड़ा कि पंज तत्तां दा शरीर आ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ 2 ਧੀਆਂ ਅਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ। ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਉਹ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ।
ਉਹ ਸ਼ੌਂਕ ਜੋ ਮੇਰਾ ਵੀ ਖੇਤੀ ਦਾ ਸ਼ੌਂਕ ਉਹ 'ਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ ਉਹ ਕਹਿੰਦੇ ਸੀ ਵੀ ਕਾਕਾ ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਹੈ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ, ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ, ਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਮਾਮ ਲੀਡਰਸ਼ਿਪ ਪਹੁੰਚੀ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਅਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਅਤੇ ਉੱਥੇ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ, ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਉਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੀ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ ਉਹਦੀ ਵੀ ਗੱਲ ਸੁਣਨੀ ਹੈ ਨਾ।
ਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ ਸੀ ਉਹਦੇ ਖਿਲਾਫ ਹੋ ਜਾਂਦੇ ਆ, ਉਹ ਚਾਹੇ ਵਿਰੋਧੀ ਵੀ ਸੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ, ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ ਉਹ ਲੀਡਰ ਬਣ ਜਾਂਦੇ ਸੀ, ਰਾਜਨੀਤੀ ਦੇ ਵਿੱਚ ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ ਦੇਖੋ ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ ਬਾਗਾਂ 'ਚ ਰਹੇ ਨੇ। ਉਹ ਸ਼ੌਂਕ ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ ਉਹ ਕਹਿੰਦੇ ਸੀ ਵੀ ਕਾਕਾ ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਤੁਸੀਂ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਪਿੰਡ ਬਾਦਲ ਤੋਂ ਲਗਾਤਾਰ ਲੱਗੇ ਹੋਏ ਸੀ, ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਮਾਮ ਲੀਡਰਸ਼ਿਪ ਪਹੁੰਚੀ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ। ਅਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ 2 ਧੀਆਂ ਅਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਉਹ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲਿਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਉਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਉਹ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ, ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚੀਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾ ਉਹਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੁਹਾਨੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ, ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ, ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਮਾਮ ਲੀਡਰਸ਼ਿਪ ਪਹੁੰਚੀ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ
ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ ਅਤੇ ਜਿਹੜਾ ਕਿ ਪੰਜ ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ 2 ਧੀਆਂ ਅਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜ੍ਹਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਵਿੱਚ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ, ਜਦੋਂ ਸਰਕਾਰ ਰਹੀ ਆ, ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ
ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ ਖੇਤੀ ਦਾ ਨਾ, ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ ਬਾਗਾਂ 'ਚ ਰਹੇ ਨੇ। ਉਹ ਸ਼ੌਂਕ ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉਹ 'ਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ ਉਹ ਕਹਿੰਦੇ ਸੀ ਵੀ ਕਾਕਾ ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ, ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ, ਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ, ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਮਾਮ ਲੀਡਰਸ਼ਿਪ ਪਹੁੰਚੀ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਅਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ, ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ